ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਵਰਡ ਕੈਲੀਫੋਰਨੀਆ ਦੇ ਜ਼ਰੀਏ ਮਿਲਦੀ ਹੈਲਥ ਇੰਸ਼ੋਰੈਂਸ ਉਸ ਦੇ ਬਾਰੇ, ਜਿਸ ਦੀ ਲਾਸਟ ਡੇਟ ਬਹੁਤ ਹੀ ਜਲਦ ਆ ਰਹੀ ਹੈਗੀ ਆ। ਜਨਵਰੀ ਦੇ ਮਹੀਨੇ ਦੀ ਅਖੀਰਲੀ ਤਰੀਕ 31 ਜਨਵਰੀ ਲਾਸਟ ਡੇਟ ਹੈਗੀ ਆ। ਸੋ ਉਸ ਤੋਂ ਪਹਿਲਾਂ ਹਰ ਇੱਕ ਜਾਣਾ ਇੰਸ਼ੋਰੈਂਸ ਕਰਾਵੇ। ਉਸ ਦੇ ਬਾਰੇ ਆਪਾਂ ਨੂੰ ਜਿਹੜੀਆਂ ਇਹ ਜਾਣਕਾਰੀਆਂ ਦੇਣ ਦੇ ਲਈ ਕਵਰਡ ਕੈਲੀਫੋਰਨੀਆ ਤੋਂ ਇਨਫੋਰਮੇਸ਼ਨ ਆਫਿਸਰ ਜਗਦੀਪ ਢਿੱਲੋਂ ਜੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਜਗਦੀਪ ਢਿੱਲੋਂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪਿਆਰ ਭਰੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਗੱਲਬਾਤ ਜਗਦੀਪ ਜੀ ਆਪਾਂ ਕਰਦੇ ਆ ਰਹੇ ਹਾਂ ਪਿਛਲੇ ਕੁਛ ਕੁ ਜਿਹੜੀਆਂ ਟਾਕ ਸ਼ੋਜ਼ ਦੇ ਵਿੱਚ ਵੀ ਕਵਰਡ ਕੈਲੀਫੋਰਨੀਆ ਕਿਉਂ ਜ਼ਰੂਰੀ ਆ, ਕਿਉਂ ਹੋਣੀ ਚਾਹੀਦੀ ਆ, ਕੀ ਲਾਸਟ ਡੇਟਸ ਜਿਹੜੀਆਂ ਉਸ ਦੇ ਬਾਰੇ ਆਪਾਂ ਗੱਲਬਾਤ ਕੀਤੀ ਆ। ਸੋ ਇੱਕ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕੁਛ ਉਹਨਾਂ ਗੱਲਾਂ ਤੋਂ ਕਰਦੇ ਹਾਂ। ਜਿੱਦਾਂ ਆਪਾਂ ਆਪਣੀ ਜਿਹੜੀ ਕਮਿਊਨਿਟੀ ਆ ਬਹੁਤ ਲਿਮਿਟਡ ਨੰਬਰ ਦੇ ਵਿੱਚ ਇੱਥੇ ਹੈਗੀ ਆ, ਪਰ ਮੈਟਰ ਫਿਰ ਵੀ ਜਿਹੜੀ ਉਹ ਕਰਦੀ ਆ। ਸੋ ਕਵਰਡ ਕੈਲੀਫੋਰਨੀਆ ਦੇ ਤਹਿਤ ਤੁਸੀਂ ਪਿਛਲੇ ਇੰਨੇ ਸਾਲਾਂ ਦੇ ਵਿੱਚ ਕੀ ਦੇਖਿਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਇਸ ਦੇ ਪ੍ਰਤੀ ਰੁਝਾਨ ਕਿੱਦਾਂ ਦਾ ਜਿਹੜਾ ਹੋ ਰਿਹਾ ਆ? ਕੀ ਨੰਬਰਸ ਇਨਕਰੀਜ਼ ਹੋ ਰਹੇ ਨੇ? ਕੀ ਜ਼ਿਆਦਾ ਲੋਕ ਇਸ ਦੇ ਵਿੱਚ ਹੁਣ ਇੰਸ਼ੋਰੈਂਸ ਕਰਵਾ ਰਹੇ ਨੇ? ਬਿਲਕੁਲ ਭਾਜੀ, ਦੇਖੋ ਆਪਾਂ ਜਦੋਂ ਸਟੇਟ ਜਾਂ ਕੋਈ ਵੀ ਵੱਡੀ ਆਪਾਂ ਇੰਡਸਟਰੀ ਆਪਾਂ ਨੂੰ ਮੈਜ਼ਰ ਕਰਦੀ ਆ, ਆਪਾਂ ਹਾਲੇ ਵੀ ਜਿਹੜੀ ਏਸ਼ੀਅਨ ਕਮਿਊਨਿਟੀ ਆ ਇਹਦੇ ਵਿੱਚ ਰੋਲ ਅਪ ਹੁੰਦੇ ਆ। ਸੋ ਓਵਰਆਲ ਜਿੱਦਾਂ ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਏਸ਼ੀਅਨ ਕੰਟਰੀਆਂ ਦੀਆਂ ਕਮਿਊਨਿਟੀਆਂ, ਉਹਨਾਂ ਦੇ ਓਵਰਆਲ ਜਿੱਦਾਂ ਆਪਾਂ ਕਈ ਵਾਰੀ ਕਹਿ ਹਟੇ ਆ ਵੀ ਹੁਣ 17 ਲੱਖ ਬੰਦੇ ਤੋਂ ਉੱਤੇ ਐਨਰੋਲ ਆ। ਸੋ 1.7 ਮਿਲੀਅਨ, ਉਹਦੇ ਵਿੱਚੋਂ 3,34,000 ਕੁਛ ਜਿਨ੍ਹਾਂ ਨੇ ਆਈਡੈਂਟੀਫਾਈ ਕੀਤਾ ਵੀ ਅਸੀਂ ਏਸ਼ੀਅਨ ਕਮਿਊਨਿਟੀ ਤੋਂ ਆ। ਕਿਸੇ ਤੋਂ ਵੀ ਹੋਇਆ, ਚਾਈਨੀਜ਼ ਹੋਇਆ, ਆਪਣੇ ਹੋਇਆ, ਜੈਪਨੀਜ਼ ਹੋਇਆ, ਮੌਂਗ, ਫਿਲੀਪੀਨੋ, ਸਾਰੇ ਕੋਰੀਅਨ ਜਿੰਨੇ ਵੀ। ਸੋ ਉਹ 3,34,000 ਦੇ ਵਿੱਚ ਜਦੋਂ ਮੈਂ ਇੱਥੇ ਸ਼ੁਰੂ ਕੀਤਾ ਕੰਮ ਕਰਨਾ, ਜਿੱਦਾਂ ਰੈਂਕਿੰਗ ਕਹਿ ਲਓ ਵੀ ਨੰਬਰ ਦੇ ਹਿਸਾਬ ਨਾਲ ਕਿੰਨੇ ਲੋਕ ਹੁੰਦੇ, ਆਬਵੀਅਸਲੀ ਚਾਈਨੀਜ਼ ਕਮਿਊਨਿਟੀ ਦਾ ਸਭ ਤੋਂ ਜ਼ਿਆਦਾ ਐਨਰੋਲਮੈਂਟ ਹੁੰਦੀ ਹੈ। ਉਹਨਾਂ ਦਾ ਪੁਰਾਣੀ ਹਿਸਟਰੀ ਆ ਇੱਥੇ ਕੈਲੀਫੋਰਨੀਆ ਦੇ ਵਿੱਚ। ਤਾਂ ਉਸ ਤੋਂ ਬਾਅਦ ਕੋਰੀਅਨ ਤੇ ਵੀਅਤਨਾਮੀਜ਼ ਗੈਰੰਟੀਡ ਹੁੰਦੇ ਸੀ ਨੰਬਰ 2 ਤਾਂ 3 ਐਨਰੋਲਮੈਂਟ ਦੇ ਹਿਸਾਬ ਨਾਲ ਵੀ, ਜਿੰਨੇ ਸਾਡੇ ਐਫਰਟ ਵੀ ਸੀਗੇ। ਪਰ ਆ ਪਿਛਲੇ 5 ਸਾਲ ਤੋਂ ਮੈਂ ਦੇਖਦੇ ਆ ਰਹਾ, ਹੌਲੀ ਹੌਲੀ ਆਪਣੇ ਪੰਜਾਬੀ ਭੈਣ ਭਰਾ, ਆਪਣੇ ਸਾਰੇ ਇੰਡੀਆ ਤੋਂ ਜਿਹੜੀ ਇੰਡੀਅਨ ਕਮਿਊਨਿਟੀ ਆ, ਮੈਨੂੰ ਪਤਾ ਈਸਟ ਬੇ ਦੇ ਵਿੱਚ ਆਬਵੀਅਸਲੀ ਜਾਂ ਸਿਲੀਕਨ ਵੈਲੀ ਦੇ ਵਿੱਚ ਬਹੁਤ ਆਪਣੀ ਉੱਥੇ ਵੀ ਇੰਡੀਅਨ ਕਮਿਊਨਿਟੀ ਆ। ਨੰਬਰ ਵੱਧਦੇ ਆਏ ਤਾਂ ਪਿਛਲੇ 2 ਸਾਲਾਂ ਦੇ ਵਿੱਚ ਵੀ 33% ਐਨਰੋਲਮੈਂਟ ਫੇਰ ਵਧੀਆ। ਤਾਂ ਹੁਣ ਇਸ ਵੇਲੇ ਨੰਬਰ 2 ਤੇ ਆਪਾਂ ਇੰਡੀਅਨ ਜਿਹੜੀ ਕਮਿਊਨਿਟੀ ਆ ਸਾਡੇ ਕਵਰਡ ਕੈਲੀਫੋਰਨੀਆ ਦੇ ਵਿੱਚ ਐਨਰੋਲਮੈਂਟ ਦੇ ਵਿੱਚ ਏਸ਼ੀਅਨ ਕਮਿਊਨਿਟੀ ਦੇ ਵਿੱਚ ਨੰਬਰ 2 ਤੇ ਆ ਗਿਆ, ਸਿਰਫ ਚਾਈਨੀਜ਼ ਕਮਿਊਨਿਟੀ ਤੋਂ ਪਿੱਛੇ। ਸੋ ਕੋਰੀਅਨ ਕਮਿਊਨਿਟੀ ਜਿਹਨਾਂ ਦਾ ਤੁਹਾਨੂੰ ਪਤਾ ਇੱਥੇ ਡੈਕੇਡਸ ਲੌਂਗ, ਆਈ ਮੀਨ ਆਬਵੀਅਸਲੀ ਉਹਨਾਂ ਦੇ ਕਾਂਗਰਸਮੈਨ ਵੀ ਇਲੈਕਟਡ ਆ ਐਲਏ ਏਰੀਏ ਤੋਂ, ਬਹੁਤ ਉਹਨਾਂ ਦੀ ਪੁਰਾਣੀ ਹਿਸਟਰੀ ਆ। ਵੀਅਤਨਾਮੀਜ਼ ਕਮਿਊਨਿਟੀ ਵੀ, ਪਰ ਉਹਨਾਂ ਨੰਬਰਾਂ ਨੂੰ ਵੀ ਆਪਣੇ ਪੰਜਾਬੀ ਭੈਣ ਭਰਾ ਦਾ, ਬਾਕੀ ਇੰਡੀਅਨ ਭੈਣ ਭਰਾ ਇਸ ਚੀਜ਼ ਦੇ ਵਿੱਚ ਟੱਪ ਗਏ। ਸੋ ਇਹ ਜਿਹੜੀ ਆਪਾਂ ਗੱਲਾਂ ਕਰ ਰਹੇ ਆ ਰਹੇ ਆ 3 ਹਫ਼ਤਿਆਂ ਤੋਂ ਹੁਣ ਹੋ ਗਈਆਂ ਵੀ ਇਹ ਡੈਡਲਾਈਨ ਆ ਰਹੀ ਆ। ਇਹਦੀ ਇਹੀ ਖਾਸੀਅਤ ਆ ਵੀ ਆਪਣੇ ਬਹੁਤ ਲੋਕੀ ਇਸ ਚੀਜ਼ ਦਾ ਐਡਵਾਂਟੇਜ ਤੇ ਕਰ ਰਹੇ ਆ ਵੀ ਓਬਾਮਾ ਕੇਅਰ ਦੇ ਨਾਲ ਤਾਂ ਜਿੰਨੀ ਪ੍ਰਾਈਸਾਂ ਘਟੀਆਂ ਸੀਗੀਆਂ, ਪਰ ਪਿਛਲੇ 2 ਸਾਲਾਂ ਦੇ ਵਿੱਚ ਇੱਕ ਆਬਵੀਅਸਲੀ ਕੋਵਿਡ ਕਰਕੇ ਲੋਕਾਂ ਨੂੰ ਲੋੜ ਸੀ, ਪਰ ਪਿਛਲੇ ਸਾਲ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਅਮਰੀਕਨ ਰੈਸਕਿਊ ਪਲਾਨ ਆ, ਇਹਦੇ ਨਾਲ ਪ੍ਰਾਈਸਾਂ ਇੰਨੀਆਂ ਘਟਾ ਹੋ ਗਈਆਂ ਵੀ ਜਿਹੜੇ ਲੋਕੀ ਅੱਗੇ ਨਹੀਂ ਅਫੋਰਡ ਕਰ ਸਕਦੇ ਸੀ ਉਹ ਵੀ ਅਫੋਰਡ ਕਰ ਸਕਦੇ ਆ। ਸੋ ਜਿੱਦਾਂ ਤੁਸੀਂ ਨੰਬਰ ਦਿੱਤਾ, ਤੁਸੀਂ 800 614 3081 ਤੇ ਕਾਲ ਕਰਕੇ ਖਾਲਸਾ ਸਾਹਿਬ ਤੋਂ, ਜੇ ਤੁਹਾਡੇ ਕੋਲ ਨਹੀਂ ਇੰਸ਼ੋਰੈਂਸ, ਤੁਸੀਂ ਪੁੱਛ ਸਕਦੇ ਆ ਵੀ ਤੁਹਾਨੂੰ ਕਿੱਦਾਂ ਦੀ ਇੰਸ਼ੋਰੈਂਸ ਦੀ ਲੋੜ ਆ। ਤਾਂ ਨਾਲੇ ਤੁਸੀਂ ਆਪਣੀ ਫਾਈਨੈਂਸ਼ੀਅਲ ਇਨਫੋ, ਟੈਕਸ ਇਨਫੋਰਮੇਸ਼ਨ, ਤੁਸੀਂ ਜਿੱਥੇ ਰਹਿੰਦੇ ਹੋ ਉਹ ਦੇ ਕੇ ਵੀ ਤੁਸੀਂ ਕਿਹੜੇ ਪਲਾਨ ਲਈ ਜਾਂ ਕਾਹਦੇ ਲਈ ਕੁਆਲੀਫਾਈ ਕਰਦੇ ਆ। ਸੋ ਇਹ ਟਾਈਮ ਆ, ਹੁਣ ਤਾਂ ਬਹੁਤ ਘੱਟ ਦਿਨ ਰਹਿ ਗਏ ਆ ਜਨਵਰੀ ਦੀ 31 ਤਰੀਕ ਤੱਕ। ਉਹ ਤੋਂ ਬਾਅਦ ਕੀ ਹੁੰਦਾ ਆ ਵੀ ਤੁਸੀਂ ਕਰਾ ਸਕਦੇ ਇੰਸ਼ੋਰੈਂਸ, ਪਰ ਜੇ ਤੁਹਾਡੀ ਲਾਈਫ ਕੁਆਲੀਫਾਈਂਗ ਇਵੈਂਟ ਸਾਡੇ ਕਹਿੰਦੇ ਆ, ਜੇ ਤੁਹਾਡੀ ਮੈਰਿਜ ਹੋਵੇ ਜਾਂ ਤੁਹਾਡੇ ਨਿਆਣਾ ਹੋਣ ਵਾਲਾ ਹੋਵੇ ਜਾਂ ਤੁਸੀਂ ਮੂਵ ਹੋਏ ਹੋਵੋ ਜਾਂ ਤੁਹਾਡੀ ਜੌਬ ਲਾਸ ਹੋਈ ਹੋਵੇ, ਇਹ ਖਾਸ ਚੀਜ਼ਾਂ ਲਾਈਫ ਦੇ ਵਿੱਚ ਚੇਂਜ ਕੋਈ ਆਈ ਹੋਵੇ, ਫੇਰ ਤੁਸੀਂ ਇਹਦੇ ਸਾਈਨ ਅਪ ਕਰ ਸਕਦੇ ਇੰਸ਼ੋਰੈਂਸ ਲਈ, ਉੱਦਾਂ ਨਹੀਂ। ਸੋ ਤਾਂ ਇਹ ਜਨਵਰੀ 31 ਦੀ ਤਰੀਕ ਇੰਨੀ ਜ਼ਰੂਰੀ ਆ। ਤਾਂ ਇਹ ਲਈ ਜੇ ਤੁਸੀਂ ਸਾਈਨ ਅਪ ਕਰੋਗੇ ਤਾਂ ਬਾਕੀ ਸਾਰੇ 11 ਮਹੀਨਿਆਂ ਲਈ ਤੁਹਾਡੇ ਕੋਲ ਤੁਹਾਡੇ ਪਰਿਵਾਰ ਲਈ ਇੰਸ਼ੋਰੈਂਸ ਹੋਊਗਾ। ਬਿਲਕੁਲ। ਸੋ 31 ਜਨਵਰੀ ਜਿਹੜੀ ਉਹ ਲਾਸਟ ਡੇਟ ਹੈਗੀ ਆ। ਸੋ
ਇਸ ਮੌਕੇ ਨੂੰ ਖੰਜਾਓ ਨਾ। ਕਵਰਡ ਕੈਲੀਫੋਰਨੀਆ ਦੇ ਜ਼ਰੀਏ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਵੀ ਇੰਸ਼ੋਰੈਂਸ ਕੰਪਨੀਜ਼ ਤੁਹਾਨੂੰ ਪਲਾਨਸ ਪ੍ਰੋਵਾਈਡ ਕਰਦੀਆਂ ਆ, ਹੈਲਥ ਇੰਸ਼ੋਰੈਂਸ ਜਿਹੜੀ ਉਹ ਜ਼ਰੂਰ ਲੈ ਕੇ ਰੱਖੋ। ਕਈ ਵਾਰੀ ਤੁਹਾਨੂੰ ਲੱਗੂਗਾ ਵੀ ਗੱਲਾਂ ਰਿਪੀਟ ਜਿਹੜੀਆਂ ਉਹੀ ਹੋ ਜਾ ਰਹੀਆਂ, ਪਰ ਉਹ ਸੱਚਾਈ ਆ ਜਿਹੜੀ ਅਸੀਂ ਬਾਰ-ਬਾਰ ਜਿਹੜੀ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਅਮਰੀਕਾ ਦੇ ਵਿੱਚ ਲੀਡਿੰਗ ਕਾਜ਼ ਵੀ ਸਭ ਤੋਂ ਵੱਧ ਜੇ ਕਿਸੇ ਦੀ ਬੈਂਕਰਪਸੀ ਹੁੰਦੀ ਆ, ਆਰਥਿਕ ਤੌਰ ਦੇ ਉੱਤੇ ਜੇ ਕਿਸੇ ਦਾ ਲੱਕ ਟੁੱਟ ਜਾਂਦਾ ਆ ਜਾਂ ਦਿਵਾਲੀਆ ਬੰਦਾ ਹੋ ਜਾਂਦਾ ਆ, ਉਸ ਦੇ ਵਿੱਚ ਵੱਡਾ ਕਾਰਨ ਹੁੰਦਾ ਆ ਤੁਹਾਡੇ ਜਿਹੜੇ ਮੈਡੀਕਲ ਜਿਹੜੇ ਖਰਚੇ ਆ, ਅਚਨਚੇਤੇ ਆਏ ਜਿਹੜੇ ਮੈਡੀਕਲ ਖਰਚੇ ਆ। ਸੋ ਕਵਰਡ ਕੈਲੀਫੋਰਨੀਆ ਦੇ ਜ਼ਰੀਏ ਸਬਸਿਡਾਈਜ਼ ਜਿਹੜੀ ਹੈਲਥ ਇੰਸ਼ੋਰੈਂਸ ਮਿਲਣ ਦੇ ਨਾਲ ਤੁਹਾਨੂੰ 2 ਫਰੰਟਾਂ ਤੋਂ ਜਿਹੜਾ ਇਸ ਦੇ ਵਿੱਚ ਫਾਇਦਾ ਹੁੰਦਾ ਆ। ਇੱਕ ਤਾਂ ਤੁਹਾਡਾ ਇਸ ਤਰੀਕੇ ਨਾਲ ਆਰਥਿਕ ਤੌਰ ਦੇ ਉੱਤੇ ਲੱਕ ਨਹੀਂ ਟੁੱਟਦਾ, ਤੇ ਦੂਜੀ ਇਸ ਦੇ ਵਿੱਚ ਅਹਿਮ ਗੱਲ ਇਹ ਆ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਬਿਮਾਰੀ ਚਾਹੇ ਕਿਉਂ ਨਾ ਹੋਵੇ, ਕੋਈ ਵੀ ਹੈਲਥ ਇੰਸ਼ੋਰੈਂਸ ਪ੍ਰੋਵਾਈਡਰ ਤੁਹਾਨੂੰ ਨਾ ਨਹੀਂ ਕਰ ਸਕਦਾ ਇੰਸ਼ੋਰੈਂਸ ਜਿਹੜੀ ਉਹ ਦੇਣ ਤੋਂ। ਇਹ ਦੋਨੋਂ ਹੀ ਚੀਜ਼ਾਂ ਆਪਾਂ 10 ਸਾਲ ਪਹਿਲਾਂ 8 ਸਾਲ ਪਹਿਲਾਂ ਜੇ ਚਲੇ ਜਾਈਏ ਤਾਂ ਲੋਕ ਡਰਦੇ ਸੀਗੇ ਇਸ ਚੀਜ਼ ਤੋਂ ਵੀ ਫਿਰ ਪਤਾ ਨਹੀਂ ਕੀ ਬਣਨਾ। ਜੇ ਕਿਸੇ ਨੇ ਕਰਵਾਉਣੀ ਵੀ ਆ, ਲੋੜ ਵੀ ਆ ਕਿਸੇ ਨੂੰ ਇੰਸ਼ੋਰੈਂਸ ਦੀ, ਉਹ ਕਰਵਾ ਨਹੀਂ ਸੀ ਪਾਉਂਦਾ ਵੀ ਉਹਦੇ ਵੱਸੋਂ ਬਾਹਰ ਹੁੰਦੀ ਸੀ। ਸੋ ਜ਼ਰੂਰ ਤੁਸੀਂ ਇਸ ਦੇ ਉੱਤੇ ਜੇ ਥੋੜਾ ਜਿਹਾ ਹੋਰ ਫੋਕਸ ਕਰੋ ਤਾਂ। ਬਿਲਕੁਲ, ਇਹ ਜਿਹੜੀ ਓਬਾਮਾ ਕੇਅਰ ਦੀ ਖਾਸੀਅਤ ਸੀਗੀ, ਇਹ ਕੰਟਰੀ ਦੇ ਵਿੱਚ ਲਾ ਜਿਹੜਾ ਚੇਂਜ ਹੋਇਆ, ਇਹੀ ਇੱਕ ਮੇਨ ਚੇਂਜ ਸੀਗੀ ਵੀ ਅੱਗੇ ਇੰਸ਼ੋਰੈਂਸ ਕੰਪਨੀਆਂ ਦੀ ਮਰਜ਼ੀ ਸੀਗੀ ਵੀ ਉਹ ਤੁਹਾਡਾ ਇੰਸ਼ੋਰੈਂਸ ਕਰਨ ਜਾਂ ਨਾ ਕਰਨ। ਜੇ ਉਹ ਡਿਸਾਈਡ ਕਰ ਲੈਣ ਵੀ ਇਹ ਬੰਦਾ ਸਿਰਫ 35-36 ਸਾਲਾਂ ਦਾ ਜਾਂ 40 ਸਾਲਾਂ ਦਾ, ਇਹਨੂੰ ਹੁਣੇ ਡਾਇਬੀਟੀਸ ਆ, ਇਹਨੇ 25-30 ਸਾਲ ਖਰਚਾ ਸਾਡਾ ਕਰਾਉਣਾ, ਉਹ ਕਹਿ ਸਕਦੇ ਸੀ ਵੀ ਅਸੀਂ ਜਾਂ ਰੇਟ ਇੰਨਾ ਹਾਈ ਕਰ ਦਿੰਦੇ ਸੀ ਜਾਂ ਜਵਾਬ ਵੀ ਦੇ ਸਕਦੇ ਸੀ ਵੀ ਨਹੀਂ ਅਸੀਂ ਨਹੀਂ ਇੰਸ਼ੋਰੈਂਸ ਕਰਨੀ। ਸੋ ਇਹ ਜਿਹੜੀ ਚੇਂਜ ਆਈ ਆ, ਇਹ ਹੁਣ ਪਿਛਲੇ 8-9 ਸਾਲਾਂ ਦੇ ਵਿੱਚ ਇਹ ਇੱਕ ਮੇਨ ਚੀਜ਼ ਆਈ ਆ ਵੀ ਸਾਰਿਆਂ ਦੀ ਇੰਸ਼ੋਰੈਂਸ ਜੇ ਤੁਸੀਂ ਕਰਾਉਣੀ ਚਾਹੁੰਦੇ ਆ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦਾ। ਤਾਂ ਆਹ ਸਪੈਸ਼ਲੀ ਪਿਛਲੇ ਸਾਲ ਦੇ ਵਿੱਚ ਇਹ ਕੰਪਲੇਂਟ ਆਉਂਦੀ ਸੀ ਆਪਣੀ ਕਮਿਊਨਿਟੀ ਚੋਂ ਵੀ ਭਾਜੀ ਆਉਂਦੀ ਸੀ, ਕਰਕੇ ਮੈਨੂੰ ਪਤਾ ਆਪਣੇ ਜਿਹੜੇ ਬਿਜ਼ਨਸ ਓਨਰ ਆ, ਭੈਣ ਭਰਾ, ਪਰ ਮਿਡਲ ਕਲਾਸ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦੀ ਇਨਕਮ ਇਸ ਹਿਸਾਬ ਨਾਲ ਸੀ ਵੀ ਉਹਨਾਂ ਨੂੰ ਸਬਸਿਡੀ ਨਹੀਂ ਬਾਹਲੀ ਮਿਲਦੀ ਸੀ। ਸੋ ਉਹਨਾਂ ਨੂੰ ਇੰਨੀ ਹੈਲਪ ਨਹੀਂ ਫਾਈਨੈਂਸ਼ੀਅਲ ਮਿਲਦੀ ਸੀਗੀ ਇਸ ਚੀਜ਼ ਲਈ। ਪਰ ਆ ਪਿਛਲੇ ਸਾਲ ਦੇ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਜਿਨ੍ਹਾਂ ਦੀ ਲੱਖ ਤੋਂ ਉੱਤੇ ਵੀ ਇਨਕਮ ਆ, ਉਹਨਾਂ ਨੂੰ ਐਵਰੇਜ $800 ਸੇਵਿੰਗਸ ਮਿਲ ਰਿਹਾ ਪਿਛਲੇ ਸਾਲ ਦੇ ਵਿੱਚ ਹੈਲਥ ਇੰਸ਼ੋਰੈਂਸ ਲਈ ਪੇ ਕਰਨ ਲਈ। ਸੋ ਆਬਵੀਅਸਲੀ ਜੇ ਤੁਸੀਂ ਅਪਰ ਮਿਡਲ ਕਲਾਸ 'ਚ ਫਿਲ ਆਉਂਦੇ ਆ, ਤੁਹਾਡਾ ਬਿੱਲ ਤਾਂ ਹਾਈ ਹੋਣਾ ਉਸ ਹਿਸਾਬ ਦੇ ਨਾਲ, ਪਰ ਫਿਰ ਵੀ ਸਾਰਿਆਂ ਨੂੰ ਇਸ ਵੇਲੇ ਹੈਲਪ ਮਿਲ ਰਿਹਾ। ਤਾਂ ਜਿਹੜੇ ਆਮ ਲੋਕ ਆ, ਆਪਾਂ ਕਈ ਵਾਰੀ ਗੱਲ ਕਰ ਹਟੇ ਆ ਵੀ ਸਾਡੇ ਅੱਧੇ ਅਨਰੋਲੀ ਨਾਲੋਂ ਜ਼ਿਆਦਾ 9 ਲੱਖ ਦੇ, ਉਹਨਾਂ ਨੂੰ $10 ਜਾਂ ਘੱਟ ਤੋਂ ਇੰਸ਼ੋਰੈਂਸ ਮਿਲ ਰਿਹਾ। ਸੋ ਤੁਸੀਂ ਹਿਸਾਬ ਲਾਓ ਤਾਂ $10 ਲਈ ਤਾਂ ਕੁਝ ਵੀ ਨਹੀਂ ਅੱਜ ਕੱਲ੍ਹ ਆਉਂਦਾ, ਪਰ ਜੇ ਤੁਸੀਂ ਆਪਣੀ ਸਾਰੀ ਆਪਣੇ ਆਪ ਨੂੰ ਤਾਂ ਆਪਣੀ ਫੈਮਿਲੀ ਨੂੰ ਕਵਰ ਕਰ ਸਕਦੇ ਆ, ਇਹਨਾਂ ਨੂੰ ਵਧੀਆ ਕੀ ਹੋ ਸਕਦਾ। ਨਾਲੇ ਤੁਸੀਂ ਗੱਲ ਕੀਤੀ ਸੀ ਵੀ ਕੋਈ ਜ਼ਰੂਰੀ ਨਹੀਂਗਾ ਵੀ ਤੁਸੀਂ ਮਹਿੰਗਾ ਇੰਸ਼ੋਰੈਂਸ ਕਰਾਉਣਾ। ਜੇ ਤੁਸੀਂ ਯੰਗ ਆ, ਤੁਸੀਂ ਫੀਲ ਕਰਦੇ ਆ ਵੀ ਸਾਨੂੰ ਨਹੀਂ ਬਾਹਲੀ ਲੋੜ, ਸਾਡੇ ਕੋਲ ਬ੍ਰੌਂਜ਼ ਪਲਾਨ ਵੀ ਹੈਗੇ ਆ। ਇਹ ਜ਼ਿਆਦੀਆਂ ਗੱਲਾਂ ਮੈਨੂੰ ਪਤਾ ਖਾਲਸਾ ਸਾਹਿਬ ਲਈ ਆ 800 600 14 30 81 ਦੇ, ਤੁਸੀਂ ਉਹਨਾਂ ਨੂੰ ਪੁੱਛੋ ਤੁਹਾਨੂੰ ਐਕਸਪਲੇਨ ਕਰ ਸਕਦੇ ਆ। ਪਰ ਜਿਹਨਾਂ ਨੂੰ ਐਮਰਜੈਂਸੀ ਪਲਾਨ ਆਗੂ ਕਹਿ ਲਓ ਵੀ ਉਹਨਾਂ ਦਾ ਤੁਸੀਂ ਜਦੋਂ ਵਰਤਦੇ ਆ ਪਲਾਨ ਉਦੋਂ ਹੀ ਖਰਚਾ ਹੁੰਦਾ। ਤੁਸੀਂ ਕਈ ਤਰ੍ਹਾਂ ਦੇ ਪਲਾਨ ਆ, ਉਹ ਤੁਹਾਡਾ ਮਹੀਨੇ ਤੋਂ ਮਹੀਨੇ ਖਰਚਾ ਥੋੜਾ ਰੱਖ ਸਕਦੇ ਆ, ਤੁਸੀਂ ਉਹਲੇ ਵੀ ਕੁਆਲੀਫਾਈ ਕਰ ਸਕਦੇ ਹੋ। ਸੋ ਹਰ ਮੇਨ ਗੱਲ ਤਾਂ ਇਹ ਆ ਜੀ ਵੀ ਇਸ ਹਾਲਾਤ ਦੇ ਵਿੱਚ ਜਿੱਥੇ ਕੋਵਿਡ ਇਸ ਵੇਲੇ ਵੀ ਲੋਕਾਂ ਨੂੰ ਹਸਪਤਾਲ ਦੇ ਵਿੱਚ ਤੁਹਾਨੂੰ ਪਤਾ ਬਹੁਤ ਹਾਈ ਰੇਟ ਤੇ ਭੇਜ ਰਿਹਾ, ਕੈਲੀਫੋਰਨੀਆ ਦੇ ਵਿੱਚ ਸਪੈਸ਼ਲੀ। ਸੋ ਇਸ ਜਿਹੜਾ ਆਪਾਂ ਟਾਈਮ ਦੇ ਵਿੱਚ ਲੰਘ ਰਿਹਾ, ਇਹਦੇ ਵਿੱਚੋਂ ਹੈਲਥ ਇੰਸ਼ੋਰੈਂਸ ਤੋਂ ਬਗੈਰ ਰਹਿਣਾ ਤਾਂ ਬਹੁਤ ਔਖਾ ਆ। ਆਪਾਂ ਖਰਚੇ ਦੀ ਕਈ ਵਾਰੀ ਗੱਲ ਕੀਤੀ ਆ ਵੀ ਜੇ ਤੁਹਾਡੇ ਕੋਲ ਨਾ ਇੰਸ਼ੋਰੈਂਸ ਹੋਵੇ ਤਾਂ ਕੋਵਿਡ ਦਾ ਹਸਪਤਾਲ ਜਾਣਾ ਬਹੁਤ ਮਹਿੰਗਾ ਪੈ ਜਾਂਦਾ ਆ। ਆਬਵੀਅਸਲੀ $40,000 ਐਵਰੇਜ ਆ ਕੈਲੀਫੋਰਨੀਆ ਦੇ ਵਿੱਚ। ਜੇ ਤੁਹਾਨੂੰ ਸਿਰਫ ਚੈੱਕ ਕਰਨਾ ਪਵੇ ਉਹਨਾਂ ਨੂੰ ਚੰਗੀ ਤਰ੍ਹਾਂ, ਜੇ ਤੁਹਾਨੂੰ ਰਹਿਣਾ ਪਵੇ ਓਵਰਨਾਈਟ ਜਾਂ ਤੁਹਾਨੂੰ ICU ਜਾਂ ਵੈਂਟੀਲੇਟਰ ਤੇ ਲਾਉਣਾ ਪੈ ਜਾਵੇ ਸਪੈਸ਼ਲੀ, ਤਾਂ ਐਵਰੇਜ ਕਾਸਟ 1,27,000 ਆ ਭਾਜੀ। ਸੋ ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂਗਾ ਤਾਂ ਫਿਰ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਜਾਂ ਫਿਰ ਬੈਂਕਰਪਸੀ ਵੱਲ ਨੂੰ ਗੱਲ ਹੋ ਸਕਦੀ ਆ, ਤਾਂ ਜਾਂ ਫਿਰ ਹਿਸਾਬ ਕਿਤਾਬ ਤਾਂ ਕੋਈ ਲਾਉਣਾ ਹੀ ਪੈਣਾ, ਪੇਮੈਂਟ ਪਲਾਨ ਬਣਾਉਣਾ ਹੀ ਪੈਣਾ। ਉਸ ਪੇਮੈਂਟ ਪਲਾਨ ਨਾਲੋਂ ਇਹੀ ਚੰਗਾ ਆ ਵੀ ਤੁਸੀਂ ਮਹੀਨੇ ਤੋਂ ਮਹੀਨੇ ਨਾਲੇ ਲੋ ਕਾਸਟ ਕਵਰੇਜ ਲਓ, ਤੇ ਨਾਲੇ ਤੁਸੀਂ ਇਹ ਕੇਅਰ ਫ੍ਰੀ ਹੋ ਸਕਦੇ ਆ ਇਸ ਗੱਲ ਤੋਂ। ਨਾਲੇ ਭਾਜੀ ਆਪਾਂ ਨੂੰ ਇਹੀ ਗੱਲ ਵੀ ਕਰਨੀ ਚਾਹੀਦੀ ਆ ਵੀ ਡਾਕਟਰੀ ਕਰਾਉਣੀ ਵੀ ਜ਼ਰੂਰੀ ਆ। ਇੰਸ਼ੋਰੈਂਸ ਹੋਣ ਦੀ ਮੇਨ ਚੀਜ਼ ਇਹ ਆ ਜੇ ਤੁਹਾਡੇ ਕੋਲ ਹੈਗੀ ਆ, ਇਹ ਨਹੀਂ ਵੀ ਤੁਸੀਂ ਸੇਕੀਆਂ ਤਾਂ ਹੀ ਤੁਸੀਂ ਜਾਣਾ। ਮੈਨੂੰ ਪਤਾ ਸਾਰੇ ਏਸ਼ੀਅਨ ਕਮਿਊਨਿਟੀ ਆ ਜੇ ਇਹ ਹਾਲ ਆ ਵੀ ਜਿੰਨਾ ਚਿਰ ਬਾਹਲਾ ਹੀ ਨਾ ਮੰਦਾ ਹਾਲ ਹੋਵੇ ਉਹਨਾਂ ਚਿਰ ਜਾਣਾ ਨਹੀਂ। ਪਰ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਸਪੈਸ਼ਲੀ ਜਿਹੜੇ ਸਾਡੇ ਪਲਾਨ ਆ ਪ੍ਰੀਵੈਂਟਿਵ ਕੇਅਰ ਜਿਹਨੂੰ ਕਹਿੰਦੇ ਆ, ਉਹ ਫ੍ਰੀ ਇਨਕਲੂਡਡ ਆ। ਸੋ ਤੁਸੀਂ ਬਹੁਤ ਚੀਜ਼ਾਂ ਲਈ ਟੈਸਟ ਆਪਣੇ ਕਰਾ ਸਕਦੇ ਆ, ਕੈਂਸਰ ਸਕਰੀਨਿੰਗ, ਡਾਇਬੀਟੀਜ਼, ਬਲੱਡ ਪ੍ਰੈਸ਼ਰ। ਜਦੋਂ ਤੁਸੀਂ ਆਪਣਾ ਡਾਕਟਰ ਪਿਕ ਕਰਦੇ ਆ, ਜਿਹਨਾਂ ਕੋਲ ਆਲਰੇਡੀ ਪਲਾਨ ਆ ਉਹਨਾਂ ਲਈ ਵੀ ਇਹ ਗੱਲ ਆ,
ਤੁਸੀਂ ਆਪਣੇ ਡਾਕਟਰ ਨੂੰ ਫੋਨ ਕਰਕੇ ਕਹੋ ਵੀ ਅਸੀਂ ਪ੍ਰੀਵੈਂਟਿਵ ਕੇਅਰ ਦਾ ਅਪਾਇੰਟਮੈਂਟ ਬਣਾਉਣਾ, ਅਸੀਂ ਆਪਣੀਆਂ ਕਈ ਚੀਜ਼ਾਂ ਚੈੱਕ ਕਰਾਉਣੀਆਂ, ਉਹਨਾਂ ਨੇ ਤੁਹਾਨੂੰ ਏਜ ਦੇ ਹਿਸਾਬ ਨਾਲ ਤਾਂ ਜੋ ਤੁਹਾਡੀ ਆਲਰੇਡੀ ਹੈਲਥ ਕੰਡੀਸ਼ਨ ਦੇ ਹਿਸਾਬ ਨਾਲ ਆਪੇ ਤੁਹਾਨੂੰ ਦੱਸ ਦੇਣਾ ਵੀ ਕਿਹੜੀਆਂ ਚੀਜ਼ਾਂ ਲਈ ਤੁਹਾਨੂੰ ਚੈੱਕ ਕਰਾਉਣਾ ਚਾਹੀਦਾ। ਪਰ ਇਹ ਬਹੁਤ ਜ਼ਰੂਰੀ ਗੱਲਾਂ ਹੈ, ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈਗਾ, ਮੈਡੀਕਲ ਵੀ ਹੈਗਾ, ਤੁਸੀਂ ਆਪਣੀ ਅਪਾਇੰਟਮੈਂਟ ਬਣਾਓ ਤਾਂ ਈਅਰ ਟੂ ਈਅਰ ਘੱਟੋ ਘੱਟ ਆਪਣੀ ਐਨੂਅਲ ਚੈੱਕਅਪਸ ਕਰਾਓ, ਮੇਕ ਸ਼ੋਰ ਕਰੋ ਉਸ ਇੰਸ਼ੋਰੈਂਸ ਨੂੰ ਵਰਤੋ ਵੀ ਜੇ ਹੈਗਾ ਤਾਂ। ਬਿਲਕੁਲ। ਸੋ ਤੁਸੀਂ ਕੰਟੈਕਟ ਕਰ ਸਕਦੇ ਹੋ ਹਰਜੋਤ ਖਾਲਸਾ ਜੀ ਨੂੰ 1800-614-3081 1-800-614-3081 ਦੇ ਉੱਤੇ ਜਿਹੜੀ ਉਹ ਕੰਟੈਕਟ ਕਰੋ। ਤੇ ਇੱਕ ਚੀਜ਼ ਜਗਦੀਪ ਢਿੱਲੋਂ ਜੀ ਆਪਾਂ ਕਰੀਏ, ਉੱਦਾਂ ਟੈਕਸ ਸੀਜ਼ਨ ਸ਼ੁਰੂ ਹੋ ਚੁੱਕਾ ਆ। ਸੋ ਕਵਰਡ ਕੈਲੀਫੋਰਨੀਆ ਵਾਲਿਆਂ ਨੇ ਇੱਕ ਫਾਰਮ ਵੀ ਜਿਹੜਾ 1095 ਆ ਉਹ ਵੀ ਜਿਹੜਾ ਉਹ ਘੱਲਣਾ ਹੁੰਦਾ। ਆਈ ਥਿੰਕ ਜੇ ਇੱਕ ਤਾਂ ਚਲੋ ਇੰਸ਼ੋਰੈਂਸ ਤੁਸੀਂ ਕਰਵਾਓ, ਤੁਸੀਂ ਖਾਲਸਾ ਜੀ ਨੂੰ ਕੰਟੈਕਟ ਕਰਕੇ ਉਹ ਵੀ ਕਰ ਲਿਓ, ਕਿਉਂਕਿ ਟੈਕਸ ਭਰਨ ਦੇ ਲਈ ਉਹ ਵੀ ਬਹੁਤ ਜ਼ਰੂਰੀ ਹੁੰਦਾ, ਕਿੰਨੀ ਸਬਸਿਡੀ ਮਿਲੀ ਹੈਗੀ ਆ। ਹਾਂਜੀ ਬਿਲਕੁਲ, ਉਹ ਨਾਲੇ ਸਾਰਾ ਕੁਝ ਤੁਹਾਨੂੰ ਯੂਜੂਅਲੀ ਜਦੋਂ ਸਬਸਿਡੀ ਦਾ ਹਿਸਾਬ ਕਿਤਾਬ ਲਾਇਆ ਜਾਂਦਾ, ਉਹ ਐਸਟੀਮੇਟ ਤੇ ਲਾਇਆ ਜਾਂਦਾ ਵੀ ਤੁਹਾਡੇ ਪਿਛਲੇ ਸਾਲ ਕਿੰਨੀ ਇਨਕਮ ਸੀ ਜਾਂ ਪਿਛਲੇ। ਸੋ ਜੇ ਤੁਹਾਡਾ ਇਸ ਸਾਲ ਕੋਈ ਜੰਪ ਹੋਇਆ ਹੋਵੇ ਜਾਂ ਇਨਕਮ ਘਟੀ ਹੋਵੇ, ਉਹ ਤੁਹਾਨੂੰ ਰੈਕਨਸਾਈਲ ਕਰਨਾ ਜ਼ਰੂਰੀ ਆ। ਤਾਂ 1095 ਫਾਰਮ ਤੁਹਾਡੇ ਜਿਹੜੇ coveredca.com ਅਕਾਊਂਟ ਤੇ ਵੀ ਅਪਲੋਡ ਹੋ ਜਾਂਦੇ ਆ, ਤਾਂ ਤੁਹਾਨੂੰ ਮੇਲ 'ਚ ਵੀ ਮਿਲਣੇ ਚਾਹੀਦੇ ਸੀ। ਸੋ ਤੁਹਾਨੂੰ ਚੈੱਕ ਕਰਨਾ ਚਾਹੀਦਾ ਜੇ ਤੁਸੀਂ ਆਲਰੇਡੀ ਮੈਂਬਰ ਆ ਵੀ ਤੁਹਾਡੇ ਕੋਲ ਉਹ ਫਾਰਮ ਦੀ ਕਾਪੀ ਹੈਗੀ ਆ ਆਪਣੇ ਟੈਕਸ ਲਈ ਦੇਣ ਲਈ। ਤਾਂ ਬਾਕੀ ਜਿਹੜਾ ਆ, ਤੁਸੀਂ ਟੈਕਸ ਸੀਜ਼ਨ ਦੀ ਗੱਲ ਕੀਤੀ ਆ, ਤੁਹਾਨੂੰ ਪਤਾ ਹੈ ਕੈਲੀਫੋਰਨੀਆ ਦੇ ਵਿੱਚ ਹਾਲੇ ਪੈਨਲਟੀ ਵੀ ਆ, ਜਿਨ੍ਹਾਂ ਨੇ ਨਾ ਹੈਲਥ ਇੰਸ਼ੋਰੈਂਸ ਕਰਾਇਆ ਹੋਵੇ ਤਾਂ ਉਹ ਪੈਨਲਟੀ ਤਾਂ ਨੂੰ ਜਾ ਰਿਹਾ ਆ। ਸੋ ਕੈਲੀਫੋਰਨੀਆ ਸਟੇਟ ਫਰੈਂਚਾਈਜ਼ ਟੈਕਸ ਬੋਰਡ ਦੀ ਤੁਹਾਨੂੰ ਚਿੱਠੀ ਵੀ ਆਉਣੀ ਹੈ, ਜੇ ਤੁਸੀਂ ਕਹੋ ਵੀ ਅਸੀਂ ਨਹੀਂ ਇੰਸ਼ੋਰੈਂਸ ਕਰਾਉਣਾ ਆਹ ਸਾਲ ਦੇ ਵਿੱਚ 2022 ਦੇ ਵਿੱਚ, ਤੁਹਾਨੂੰ ਸਾਲ ਦੇ ਐਂਡ ਤੇ ਚਿੱਠੀ ਆਊਗੀ ਅਗਲੇ ਸਾਲ ਦੇ ਸ਼ੁਰੂ 'ਚ $800 ਪਰ ਅਡਲਟ। ਸੋ ਜੇ ਤੁਸੀਂ 18 ਸਾਲ ਤੋਂ ਉੱਤੇ ਆ ਤਾਂ $400 ਨਿਆਣੇ ਲਈ। ਸੋ ਜੇ ਤੁਸੀਂ ਫੈਮਿਲੀ ਆਫ 4 ਆ, ਆਬਵੀਅਸਲੀ $2400 ਬਣ ਜਾਂਦਾ, ਉਸ ਹਿਸਾਬ ਨਾਲ ਤੁਸੀਂ ਗਾਂ ਵਧਾ ਸਕਦੇ ਹੋ। ਸੋ $2400 ਨਾਲ ਤਾਂ ਬਹੁਤ ਵੱਡਾ ਟੀਕਾ ਇਹ ਸਾਲ ਦੇ ਐਂਡ ਤੇ ਲਵਾਉਣਾ, ਸਪੈਸ਼ਲੀ ਜਿਹੜੇ ਰੇਟ ਅਸੀਂ ਕਹਿ ਰਹੇ ਹਾਂ ਆਮ ਬੰਦੇ ਨੂੰ ਤਾਂ ਇਸ ਰੇਟ ਨਾਲੋਂ ਘੱਟ 'ਚ ਇੰਸ਼ੋਰੈਂਸ ਮਿਲ ਜਾਊਗਾ। ਤਾਂ ਬਹੁਤ ਹਾਈ ਕੁਆਲਿਟੀ ਕਵਰੇਜ, ਜਿੱਦਾਂ ਭਾਜੀ ਨੇ ਕਿਹਾ, ਜਿੱਥੇ ਤੁਸੀਂ ਰਹਿ ਰਹੇ ਆ ਉਹਦੇ ਹਿਸਾਬ ਨਾਲ ਡਿਪੈਂਡ ਕਰਦਾ। ਪਰ ਕਾਈਜ਼ਰ ਪਰਮਾਨੈਂਟ, ਬਲੂ ਸ਼ੀਲਡ, ਹੈਲਥ ਨੈਟ, ਜਿਹੜੇ ਵੀ ਟਾਪ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹਰ ਸਟੇਟ ਦੇ ਏਰੀਆ ਦੇ ਵਿੱਚ ਨੇ, ਉਹ ਸਾਰੇ ਕਵਰ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਪਲਾਨ ਆਫਰਡ ਨੇ। ਤੇ ਜੇ ਤੁਸੀਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ, ਸਪੈਸ਼ਲੀ ਸੈਕਰਾਮੈਂਟੋ ਦੇ ਵਿੱਚ, ਆਬਵੀਅਸਲੀ ਫ੍ਰੈਸਨੋ ਦੇ ਵਿੱਚ ਵੀ, ਐਲਏ ਦਾ ਬੇ ਏਰੀਆ ਦੇ ਵਿੱਚ ਵੀ, ਉੱਥੇ ਜ਼ਿਆਦੀਆਂ ਆਪਸ਼ਨਾਂ ਨੇ। ਤੁਸੀਂ ਸਪੈਸ਼ਲੀ ਪਿਕ ਕਰ ਸਕਦੇ ਆ ਵੀ ਤੁਹਾਨੂੰ ਐਗਜ਼ੈਕਟਲੀ ਕੀ ਚਾਹੀਦਾ ਆ। ਤਾਂ ਤੁਸੀਂ ਖਾਲਸਾ ਸਾਹਿਬ ਨਾਲ ਗੱਲ ਕਰ ਸਕਦੇ ਹੋ 800-614-3081 ਦਾ। ਭਾਜੀ ਇਹ ਵੀ ਸਮਝਾਦਾ ਵੀ ਸਾਰੇ ਸਟੇਟ ਦੇ ਵਿੱਚ ਤੁਸੀਂ ਕਿਤੇ ਵੀ ਸੁਣਦੇ ਹੋਵੋ, ਤੁਹਾਨੂੰ ਖਾਲਸਾ ਸਾਹਿਬ ਹੈਲਪ ਕਰ ਸਕਦੇ ਆ। ਬਿਲਕੁਲ ਜੀ। ਸੋ ਤੁਸੀਂ ਕੈਲੀਫੋਰਨੀਆ ਦੇ ਕਿਸੇ ਦੇ ਵਿੱਚ ਰਹਿੰਦੇ ਆ, 58 ਦੇ 58 ਕਾਉਂਟੀਜ਼ ਚੋਂ ਕਿਸੇ ਵੀ ਥਾਂ ਤੋਂ ਤੁਸੀਂ ਇਹਨਾਂ ਨੂੰ ਕੰਟੈਕਟ ਤੁਸੀਂ ਕਰੋ, ਆਪਣੇ ਪਰਿਵਾਰ ਦੀ ਸਥਿਤੀ ਦੱਸੋ, ਫਿਰ ਉਸ ਹਿਸਾਬ ਦੇ ਨਾਲ ਇਹ ਤੁਹਾਨੂੰ ਜਿਹੜਾ ਉਹ ਸਮਝਾਉਣਗੇ ਵੀ ਕਿਹੜਾ ਪਲਾਨ ਤੁਹਾਡੇ ਲਈ ਜਿਹੜਾ ਉਹ ਬੈਸਟ ਆ। ਜੇ ਯੰਗਸਟਰਸ ਦਾ ਘੱਟ ਬਿਮਾਰ ਹੁੰਦਾ ਆ, ਉਹ ਤੁਹਾਨੂੰ ਉਸ ਹਿਸਾਬ ਦੇ ਨਾਲ ਕਰ ਦੇਣਗੇ। ਜੇ ਤੁਹਾਨੂੰ ਤਾਂ ਵੀ ਲੱਗਦਾ ਵੀ ਬਜਟ ਵੱਧ ਘੱਟ ਜਿਹੜਾ ਤੁਹਾਡਾ ਹੈਗਾ ਆ, ਸੋ ਵੱਖ-ਵੱਖ ਪਲਾਨਸ ਆ, ਕੋਈ ਜਿਹੜੇ ਤੁਹਾਡੇ ਲਈ ਚੀਪ ਹੁੰਦੇ ਆ, ਤੁਹਾਡੇ ਨੂੰ ਸਸਤਾ ਪੈਂਦਾ, ਕੋਈ ਮਹਿੰਗੇ ਵੀ ਹੁੰਦੇ ਆ। ਤੁਹਾਡੀ ਕੰਡੀਸ਼ਨਸ ਦੇ ਉੱਤੇ ਡਿਪੈਂਡ ਕਰਦਾ ਵੀ ਕਿੱਦਾਂ ਦੀ ਤੁਹਾਨੂੰ ਜ਼ਰੂਰਤ ਆ, ਸੋ ਉਸ ਹਿਸਾਬ ਦੇ ਨਾਲ ਤੁਹਾਨੂੰ ਜਿਹੜੀ ਉਹ ਸਹੀ ਸਲਾਹ ਦੇਣਗੇ। ਸੋ ਤੁਸੀਂ ਆਪਾਂ ਕੁਝ ਦਿਨ ਪਹਿਲਾਂ ਆંકੜੇ ਜਿਹੜੇ ਉਹ ਦਿੱਤੇ ਸੀਗੇ ਵੀ ਇੱਥੋਂ ਤੱਕ ਕਿ ਜਿਹੜੇ $1,00,000 ਤੋਂ ਵੱਧ ਇਨਕਮ ਵਾਲੇ ਆ, ਉਹਨਾਂ ਦੇ ਲਈ ਵੀ $800 ਸੇਵ ਹੋ ਰਿਹਾ ਆ। ਉਹਨਾਂ ਨਾਲ ਇੱਕ ਇਹ ਵੀ ਆંકੜਾ ਸੀਗਾ ਵੀ ਅਜੇ 9.5 ਲੱਖ ਤੋਂ ਵੱਧ ਲੋਕ ਅਜਿਹੇ ਨੇ ਜਿਹੜੇ ਉਸ ਐਲੀਜੀਬਿਲਿਟੀ ਦੇ ਵਿੱਚ ਹੈਗੇ ਆ ਵੀ ਜਿਨ੍ਹਾਂ ਦੀ $10 ਜਾਂ ਉਸ ਤੋਂ ਵੀ ਘੱਟ ਜਾਂ ਮੁਫਤ ਤੱਕ ਹੈਲਥ ਇੰਸ਼ੋਰੈਂਸ। ਹਾਂਜੀ, ਸਾਡੇ ਆਹ ਓਪਨ ਐਨਰੋਲਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਰਿਸਰਚ ਕੀਤੀ ਸੀ। ਹੁਣ ਆਬਵੀਅਸਲੀ ਨੰਬਰ 2 ਮਹੀਨਿਆਂ ਦੇ ਬਾਅਦ ਥੋੜੇ ਜਿਹਾ ਚੇਂਜ ਹੋ ਗਏ ਹੋਣੇ ਆ, ਪਰ 11 ਲੱਖ ਲੋਕੀ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਕੋਲ ਇੰਸ਼ੋਰੈਂਸ ਹੈ ਨਹੀਂ ਸੀਗਾ ਤਾਂ ਫਾਈਨੈਂਸ਼ੀਅਲ ਹੈਲਪ ਲਈ ਐਲੀਜੀਬਲ ਸੀਗੇ। ਸੋ ਇਹ ਨਹੀਂ ਵੀ ਸਿਰਫ ਇੰਸ਼ੋਰੈਂਸ ਹੀ ਹੈ ਨਹੀਂ ਸੀਗਾ, ਜਿਹੜੀ ਇਹ ਫਾਈਨੈਂਸ਼ੀਅਲ ਹੈਲਪ ਓਬਾਮਾ ਕੇਅਰ ਨੇ ਸੈਟਅਪ ਕੀਤੀ ਆ, ਇਹਦੇ ਲਈ ਐਲੀਜੀਬਲ ਨੇ, ਪਰ ਉਹਨਾਂ ਨੇ ਹਾਲੇ ਕੋਸ਼ਿਸ਼ ਨਹੀਂ ਕੀਤੀ ਕਰਾਉਣ ਦੀ ਇੰਸ਼ੋਰੈਂਸ, ਜਾਂ ਲਿਆ ਨਹੀਂ ਇੰਸ਼ੋਰੈਂਸ। ਤਾਂ ਉਹਦੇ ਵਿੱਚੋਂ 85% 9,40,000 $0 ਲਈ। ਸੋ ਆਬਵੀਅਸਲੀ ਇਧਰ ਮੈਡੀਕਲ ਜਾਂ ਸਾਡੇ ਕੋਈ ਪਲਾਨ ਜਿਹੜਾ ਜਿਹੜੇ ਉਹ ਕੁਆਲੀਫਾਈ ਕਰਦੇ ਆ $0 ਲਈ, ਆਹ ਖਰਚੇ ਤੋਂ ਬਗੈਰ ਆਹ ਸਾਲ ਲਈ। ਸੋ ਮੈਨੂੰ ਪਤਾ ਉਹਦੇ ਵਿੱਚ ਆਪਣੇ ਪੰਜਾਬੀ ਭੈਣ ਭਰਾ ਵੀ ਕਈ ਹੋਗੇ। ਸੋ ਜੇ ਤੁਸੀਂ ਅੱਗੇ ਨਹੀਂ ਕਦੀ ਚੈੱਕ ਕਰਾਇਆ, ਤੁਹਾਨੂੰ ਬਹੁਤ ਜ਼ਰੂਰੀ ਆ ਵੀ ਇਹ ਚੈੱਕ ਕਰਾਓ। ਤਾਂ ਇਹ ਸਾਰੇ 2022 ਲਈ ਆਪਣੇ ਲਈ ਇਹ ਫਿਕਰ ਮੁਕਾਓ ਹੈਲਥ ਇੰਸ਼ੋਰੈਂਸ ਦਾ। ਜੀ ਬਿਲਕੁਲ। ਸੋ ਕੰਟੈਕਟ ਕਰ ਲਿਓ ਜੀ ਖਾਲਸਾ ਜੀ ਨੂੰ 800-614-3081 1-800-614-3081
80 ਦੇ ਉੱਤੇ ਜਿਹੜਾ ਹੈ ਉਹ ਤੁਸੀਂ ਕੰਟੈਕਟ ਕਰਕੇ ਇਹਨਾਂ ਦੇ ਨਾਲ ਸਲਾਹ ਜਿਹੜੀ ਆ ਉਹ ਕਰ ਸਕਦੇ ਹੈਗੇ ਆ। ਸੋ ਕਵਰਡ ਕੈਲੀਫੋਰਨੀਆ ਕਰਾਉਣ ਤੋਂ ਪਹਿਲਾਂ ਤੁਹਾਡੇ ਕੋਲ ਕਿਹੜੀ ਇਨਫੋਰਮੇਸ਼ਨ ਜਿਹੜੀ ਹੋਣੀ ਚਾਹੀਦੀ ਹੈ, ਜਿਹੜੀ ਤੁਸੀਂ ਇੱਕ ਏਜੰਟ ਦੇ ਨਾਲ ਜਦੋਂ ਗੱਲ ਕਰਦੇ ਆ ਵੀ ਉਹ ਉਹਨਾਂ ਨੂੰ ਜਿਹੜੀ ਉਹ ਦੱਸਣੀ ਹੁੰਦੀ ਆ? ਹਾਂਜੀ ਬਿਲਕੁਲ, ਮੇਨ ਚੀਜ਼ ਤਾਂ ਜਿਹੜੀ ਤੁਹਾਨੂੰ ਤੁਹਾਡੀ ਟੈਕਸ ਇਨਫੋਰਮੇਸ਼ਨ ਆ, ਉਹ ਤੁਹਾਡੀ ਆਬਵੀਅਸਲੀ ਜੇ ਤੁਸੀਂ ਰੈਜ਼ੀਡੈਂਟ ਰਹਿੰਦੇ ਆ, ਇਹ ਦੋ ਚੀਜ਼ਾਂ ਨੇ ਮੇਨ ਡਿਟਰਮਿਨ ਕਰਨਾ ਆ ਵੀ ਤੁਹਾਡੀ ਤੁਸੀਂ ਕਿਹੜੇ ਪਲਾਨ ਲਈ ਕਿੰਨੇ ਖਰਚੇ ਲਈ ਕੁਆਲੀਫਾਈ ਕਰਦੇ ਹੋ। ਸੋ ਜੇ ਆਪਾਂ ਕਈ ਵਾਰੀ ਗੱਲ ਕੀਤੀ ਆ ਵੀ ਜੇ ਤੁਸੀਂ ਵੱਖਰੇ ਵੱਖਰੇ ਥਾਵਾਂ 'ਚ ਰਹਿੰਦੇ ਹੋ ਸਟੇਟ ਲਈ, ਜੇ ਤੁਹਾਡੀ ਇਨਕਮ ਸੇਮ ਵੀ ਹੋਵੇ ਪਰ ਤੁਸੀਂ ਵੱਖਰੇ ਥਾਂ ਰਹਿੰਦੇ ਆ, ਤੁਸੀਂ ਵੱਖਰੇ ਪਲਾਨ ਲਈ ਕੁਆਲੀਫਾਈ ਕਰਨਾ, ਤਾਂ ਬਾਕੀ ਜਿਹੜੇ ਤੁਹਾਨੂੰ ਇੱਥੇ ਲੀਗਲ ਰੈਜ਼ੀਡੈਂਟ ਹੋਣਾ ਪੈਂਦਾ ਆ। ਆਬਵੀਅਸਲੀ ਕਈ ਵੀਜ਼ੇ ਕੁਆਲੀਫਾਈ ਕਰਦੇ ਆ, ਕਈ ਸਟੂਡੈਂਟ ਵੀਜ਼ੇ ਹੁੰਦੇ ਜਾਂ ਵਰਕ ਵੀਜ਼ੇ ਹੁੰਦੇ ਆ, ਪਰ ਉਹ ਸਾਰੀਆਂ ਗੱਲਾਂ ਤੁਹਾਨੂੰ ਡੂੰਘਾਈ 'ਚ ਜਿਹੜੀਆਂ ਉਹ ਖਾਲਸਾ ਸਾਹਿਬ ਸਮਝਾ ਸਕਦੇ ਆ। 800 600 14 30 81 ਤੇ ਤੁਸੀਂ ਫੋਨ ਕਰਕੇ ਆਪਣੀ ਸਿਚੁਏਸ਼ਨ ਸਮਝਾ ਸਕਦੇ ਹੋ। ਪਰ ਇਹ ਚੀਜ਼ਾਂ ਜ਼ਰੂਰੀ ਆ ਆਪਣੇ, ਤੁਸੀਂ ਰੈਡੀ ਰੱਖਿਓ ਵੀ ਤੁਹਾਡੀ ਇਨਕਮ ਕਿੰਨੀ ਆ। ਤਾਂ ਆਬਵੀਅਸਲੀ ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂ ਗਾ, ਇਹ ਮੇਨ ਚੀਜ਼ ਆ। ਆਪਾਂ ਕਈ ਵਾਰੀ ਗੱਲ ਕੀਤੀ ਆ, ਕਈ ਲੋਕੀ ਪੁੱਛਦੇ ਵੀ ਜੇ ਸਾਨੂੰ ਜੌਬ ਵੀ ਆ, ਇੰਸ਼ੋਰੈਂਸ ਸਾਨੂੰ ਮਿਲਦਾ ਆ ਪਰ ਮਹਿੰਗਾ ਆ ਜਾਂ ਕੁਛ ਵੀ ਆ, ਅਸੀਂ ਜਾਂ ਚੇਂਜ ਕਰਨਾ ਚਾਹੁੰਦੇ ਆ। ਅਨਫੋਰਚੂਨੇਟਲੀ ਜੇ ਤੁਹਾਨੂੰ ਜੌਬ ਦੇ ਵੀ ਆ ਇੰਸ਼ੋਰੈਂਸ ਮਿਲਦਾ, ਤੁਸੀਂ ਉਹਨੂੰ ਟਰਨ ਡਾਊਨ ਕਰਕੇ ਸਬਸਿਡੀ ਦੇ ਨਾਲ ਨਹੀਂ ਇੰਸ਼ੋਰੈਂਸ ਲੈ ਸਕਦੇ। ਸੋ ਤੁਸੀਂ ਲੈ ਸਕਦੇ ਆ ਕੰਪਨੀ ਦੇ ਨਾਲ, ਪਰ ਤੁਹਾਨੂੰ ਫੁੱਲ ਪ੍ਰਾਈਸ ਦੇਣੀ ਪਊਗੀ। ਪਰ ਜੇ ਤੁਹਾਨੂੰ ਜੌਬ ਦੇ ਵੀਜ਼ਾ ਨਹੀਂ ਮਿਲਦਾ ਜਾਂ ਤੁਸੀਂ ਬਿਜ਼ਨਸ ਓਨਰ ਆ, ਜਾਂ ਮੈਨੂੰ ਪਤਾ ਆਪਣੇ ਬਹੁਤ ਭਰਾ ਟਰੱਕ ਚਲਾਉਂਦੇ ਆ, ਆਪਣੇ ਟਰੱਕਿੰਗ ਦਾ ਬਿਜ਼ਨਸ ਆ, ਜੇ ਤੁਸੀਂ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਗੀ, ਤੁਸੀਂ ਕੁਆਲੀਫਾਈ ਕਰੋਗੇ ਤਾਂ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਜਾਊਗਾ ਵੀ ਕਿਹੜੇ ਪਲਾਨਾਂ ਲਈ। ਤਾਂ ਆਬਵੀਅਸਲੀ ਕਈ ਮੈਡੀਕਲ ਲਈ ਵੀ ਕੁਆਲੀਫਾਈ ਹੋਗੇ। ਸੋ ਟੋਟਲੀ ਡਿਪੈਂਡ ਕਰਦਾ ਤੁਹਾਡੀ ਤੁਸੀਂ ਕਿੱਥੇ ਰਹਿ ਰਹੇ ਹੋ ਤੇ ਤੁਹਾਡੀ ਇਨਕਮ ਦੇ ਹਿਸਾਬ ਨਾਲ। ਜੀ ਬਿਲਕੁਲ। ਸੋ ਕੰਟੈਕਟ ਜਿਹੜਾ ਹੈ ਜੀ ਉਹ ਤੁਸੀਂ ਕਰ ਲਿਓ 1-800-614-3081 1-800 614 3081 ਦੇ ਉੱਤੇ ਜਿਹੜਾ ਉਹ ਤੁਸੀਂ ਕੰਟੈਕਟ ਕਰੋ ਤੇ ਕੰਟੈਕਟ ਕਰਕੇ ਆਪਣੀ ਜਿਹੜੀ ਆ ਉਹ ਤੁਸੀਂ ਇਹਨਾਂ ਦੇ ਨਾਲ ਸਲਾਹ ਕਰਕੇ ਹੈਲਥ ਇੰਸ਼ੋਰੈਂਸ ਲਓ। ਸੋ ਹੈਲਥ ਇੰਸ਼ੋਰੈਂਸ ਜ਼ਰੂਰ ਤੁਸੀਂ ਲਓ। 31 ਜਿਹੜੀ ਜਨਵਰੀ ਲਾਸਟ ਡੇਟ ਹੈਗੀ ਆ। ਸੋ ਇਹ ਦੱਸਦੇ ਜਾਈਏ ਇਸ ਵਾਰ ਜਿਹੜੀ ਸਟੇਟ ਆ ਉਹ ਕਵਰਡ ਕੈਲੀਫੋਰਨੀਆ ਦੇ ਲਈ ਓਪਨ ਐਨਰੋਲਮੈਂਟ ਦੀ ਡੇਟ ਹਾਲ ਦੀ ਘੜੀ ਤਾਂ ਜਿਹੜੀ ਆ ਉਹ ਨਹੀਂ ਵਧਾ ਰਹੀ ਹੈਗੀ। ਸੋ ਇਸ ਚੀਜ਼ ਨੂੰ ਭਾਈ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਜਿਹੜਾ ਉਹ ਰੱਖਿਓ। ਅਦਰਵਾਈਜ਼ ਨਹੀਂ ਤਾਂ ਬਾਅਦ ਦੇ ਵਿੱਚ ਤੁਸੀਂ ਐਵੇਂ ਤੁਹਾਨੂੰ ਪ੍ਰੋਬਲਮ ਜਿਹੜੀ ਉਹ ਆਵੇ, ਕਿਉਂਕਿ ਪਹਿਲੇ ਦੇਖੋ ਪਹਿਲੇ 7 ਸਾਲ 6 ਸਾਲ ਤਾਂ ਇਦਾਂ ਹੀ ਹੁੰਦਾ ਸੀ ਵੀ ਜਿੱਥੋਂ ਓਪਨ ਐਨਰੋਲਮੈਂਟ ਸ਼ੁਰੂ ਹੁੰਦੀ ਸੀ ਤਾਂ ਫਿਰ ਜਨਵਰੀ ਦੇ 15 ਵੀ ਇੱਕ ਦੋ ਵਾਰੀ ਹੋਇਆ, ਪਰ 31 ਤਰੀਕ ਤੱਕ ਯੂਜੂਅਲੀ ਰਨ ਹੋਇਆ। ਤਾਂ ਇੱਥੇ ਫਿਰ ਥੋੜਾ ਜਿਹਾ ਜਾਂ ਕਈ ਵਾਰੀ ਇੱਕ ਦੋ ਦਿਨ ਵਧਾਉਂਦੇ ਹੁੰਦੇ, ਪਰ ਇਹ ਹੁੰਦਾ ਵੀ ਜਿਨ੍ਹਾਂ ਨੇ ਐਪਲੀਕੇਸ਼ਨ ਸ਼ੁਰੂ ਕੀਤੀ ਹੋਵੇ, ਪਰ ਇਹ ਐਂਡ ਡੇਟ ਹੁੰਦੀ ਸੀ ਤਾਂ ਫਿਰ ਹੁੰਦਾ ਸੀ ਵੀ ਤੁਸੀਂ 10 ਮਹੀਨੇ ਐਸੈਂਸ਼ਲੀ ਨਹੀਂ ਇੰਸ਼ੋਰੈਂਸ ਕਰਾ ਸਕਦੇ। ਆਪਾਂ ਗੱਲ ਕੀਤੀ ਲਾਈਫ ਹੈਪਨ ਤੋਂ ਬਗੈਰ, ਤਾਂ ਉਹ ਵੀ ਨਾਲੇ ਅਗਲੇ ਸਾਲ ਲਈ ਜਿਹੜਾ ਉਹ ਸਾਲ ਚੱਲ ਰਿਹਾ ਉਹਦੇ ਲਈ ਨਹੀਂ। ਪਰ ਆਹ ਪਿਛਲੇ 2 ਸਾਲ ਇਹ ਗੱਲ ਨਹੀਂ ਸੱਚੀ ਹੋਈ ਕਰਕੇ 2020 ਦੇ ਤੁਹਾਨੂੰ ਪਤਾ ਆਪਾਂ ਮਾਰਚ ਦੇ ਵਿੱਚ ਕੋਵਿਡ ਹੋ ਗਿਆ, ਤਾਂ ਉਹ ਤੋਂ ਬਾਅਦ ਅਪ੍ਰੈਲ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਨੇ ਆਪਣੀ ਫੇਰ ਕਹਿੰਦੇ ਹੁੰਦੇ ਆ ਡੋਰਾਂ ਖੋਲਤੀਆਂ ਵੀ ਜਿਨ੍ਹਾਂ ਦੀ ਵੀ ਜੌਬ ਲਾਸ ਹੋ ਰਹੀ ਸੀਗੀ ਤਾਂ ਉਹਨਾਂ ਨੂੰ ਇੰਸ਼ੋਰੈਂਸ ਚਾਹੀਦਾ ਸੀਗਾ ਉਹਨਾਂ ਦੇ ਲਈ। ਤਾਂ ਪਿਛਲੇ ਸਾਲ ਫੇਰ ਜਦੋਂ ਬੰਦ ਹੋਣ ਦਾ ਟਾਈਮ ਹੋਇਆ ਤਾਂ ਆਹ ਅਮਰੀਕਨ ਰੈਸਕਿਊ ਪਲਾਨ ਪਾਸ ਹੋ ਗਿਆ। ਤਾਂ ਇਹ ਤਾਂ ਆਬਵੀਅਸਲੀ ਚੇਂਜਸ ਇੰਨੇ ਡੂੰਘਾਈ ਦੇ ਵਿੱਚ ਸੀਗੇ, ਇੰਨੇ ਡੀਪ ਸੀਗੇ। ਆਬਵੀਅਸਲੀ ਨਵੇਂ ਲੋਕਾਂ ਲਈ ਵੀ ਪਹਿਲੀ ਵਾਰੀ ਹੈਲਪ ਅਵੇਲੇਬਲ ਸੀਗੀ, ਜਿੱਦਾਂ ਆਪਾਂ ਗੱਲ ਕੀਤੀ ਆ ਮਿਡਲ ਕਲਾਸ ਲਈ। ਤਾਂ ਜਿਹੜੇ ਲੋਕਾਂ ਲਈ ਆਲਰੇਡੀ ਸੀਗਾ ਇੰਸ਼ੋਰੈਂਸ, ਕਈਆਂ ਦਾ ਬਿੱਲ ਐਨ ਜ਼ੀਰੋ ਤੇ ਲਿਆਂਦਾ ਗਿਆ ਜਾਂ $10 ਤੋਂ ਥੱਲੇ ਲਿਆਂਦਾ ਗਿਆ, ਜਿਹੜੇ $100 ਤੋਂ ਵੀ ਜ਼ਿਆਦਾ ਦੇ ਰਹੇ ਸੀ। ਸੋ ਇਹ ਚੇਂਜਸ ਕਰਕੇ ਅਸੀਂ ਸਾਰਿਆਂ ਲਈ ਮੁੜ ਕੇ ਫੇਰ ਖੋਲਤਾ ਵੀ ਜਿਹੜੇ ਲੋਕੀ ਆਬਵੀਅਸਲੀ ਅਨਐਮਪਲੋਇਮੈਂਟ ਵੀ ਹਾਲੇ ਹਾਈ ਸੀਗਾ। ਸੋ ਇਹ ਗੱਲਾਂ ਕਰਕੇ ਪਿਛਲੇ 2 ਸਾਲ ਤਾਂ ਆਲਮੋਸਟ ਓਪਨ ਹੀ ਰਿਹਾ ਆ ਸਾਰਾ ਸਾਲ। ਪਰ ਆਹ ਜੇ ਹੌਲੀ ਹੌਲੀ ਜੇ ਚੀਜ਼ਾਂ ਨੋਰਮਲ ਤੇ ਮੁੜ ਕੇ ਹੋ ਜੂਗੀਆਂ ਤਾਂ ਫਿਰ ਆਹ ਜਨਵਰੀ 31 ਤੋਂ ਬੰਦ ਆ, ਤਾਂ ਫਿਰ ਫਰਵਰੀ 1 ਤੋਂ ਲੈ ਕੇ ਨਵੰਬਰ ਤੱਕ ਫੇਰ ਜੇ ਤੁਸੀਂ ਲਾਈਫ ਕੁਆਲੀਫਾਈਂਗ ਇਵੈਂਟ ਤੁਹਾਡਾ ਹੋਗਾ ਫੇਰ ਤੁਸੀਂ ਕਰਾ ਸਕਦੇ ਹੋ। ਸੋ ਤਾਂ ਹੀ ਇਹ ਦਿਨ ਇੰਨੇ ਜ਼ਰੂਰੀ ਆ। ਤਾਂ ਐਪਲੀਕੇਸ਼ਨ ਤੁਸੀਂ ਆਪਣੀ ਸ਼ੁਰੂ ਕਰੋ, ਇਨਫੋਰਮੇਸ਼ਨ ਰੈਡੀ ਰੱਖੋ, ਤਾਂ ਖਾਲਸਾ ਸਾਹਿਬ ਨੂੰ ਫੋਨ ਕਰੋ 800 614 3081 ਤੇ। ਜੀ ਬਿਲਕੁਲ 1-800-614-3081 1-800-614-3081। ਤੇ ਜਿੱਦਾਂ ਆਪਾਂ ਬਾਰ-ਬਾਰ ਦੱਸ ਰਹੇ ਹਾਂ ਵੀ ਜੇ ਇਸ ਵਾਰ ਹੈਲਥ ਇੰਸ਼ੋਰੈਂਸ ਨਾ ਕਰਵਾਈ ਤਾਂ ਹੁਣ ਜਿੱਦਾਂ ਇਸ ਵਾਰ ਟੈਕਸ ਭਰਨਾ, ਜਦੋਂ ਅਗਲੇ ਵਾਰੇ ਟੈਕਸ ਭਰਿਆ ਤਾਂ ਜੇ ਫੈਮਿਲੀ ਆਫ 4 ਨੂੰ $2400 ਦਾ ਜੁਰਮਾਨਾ ਤੱਕ ਜਿਹੜਾ ਉਹ ਹੋ ਜਾਣਾ ਹੈ ਵੀ ਭਾਈ ਕਾਹਤੇ ਇੰਨੇ ਪੈਸੇ ਜਿਹੜੇ ਸਰਕਾਰ ਨੂੰ ਅਜਾਈਂ ਦੇਣੇ ਆ,
ਇੰਨੇ ਕੁ ਦੇ ਵਿੱਚ ਤਾਂ ਤੁਹਾਡੀ ਉਹ ਤੋਂ ਦਾ ਵੀ ਕੋਈ ਘੱਟ ਸੈਂਸ ਦੇ ਨਹੀਂ ਵਿੱਚ ਬਣਦਾ। ਤੁਹਾਨੂੰ ਇੰਸ਼ੋਰੈਂਸ ਵੀ ਜਿਹੜੀ ਉਹ $200 ਮਿਲ ਜਾਣੀ ਮਹੀਨੇ ਦਾ ਬਣ ਜਾਂਦਾ ਵਾ ਜੀ ਐਵਰੇਜ ਹੀ ਕੋਈ ਟਫ ਆ ਬਿਲਕੁਲ। ਸੋ ਆਪਾਂ ਤੁਸੀਂ ਤੁਹਾਨੂੰ ਪਹਿਲਾਂ ਯਾ ਸਪੈਸ਼ਲੀ ਤੁਹਾਨੂੰ ਦੱਸਿਆ ਵੀ $10 ਤੋਂ ਘੱਟ ਬਹੁਤ ਲੋਕਾਂ ਨੂੰ ਇੰਸ਼ੋਰੈਂਸ ਮਿਲ ਰਿਹਾ ਤਾਂ ਬਾਕੀ ਤੁਹਾਡੀ ਇਨਕਮ ਦੇ ਹਿਸਾਬ ਨਾਲ ਆ। ਸੋ $2400 ਫ੍ਰੀ ਚ ਦੇਣਾ ਗਵਰਨਮੈਂਟ ਨੂੰ ਤਾਂ ਕੋਈ ਗੱਲ ਦੀ ਸੈਂਸ ਨਹੀਂ ਬਣਦੀ, ਸਪੈਸ਼ਲੀ ਜੇ ਤੁਹਾਨੂੰ ਗਵਰਨਮੈਂਟ ਕਹਿ ਰਹੀ ਆ ਵੀ ਸਾਡੇ ਤੋਂ ਪੈਸੇ ਲਓ ਹੈਲਥ ਕੇਅਰ ਇੰਸ਼ੋਰੈਂਸ ਲੈਣ ਲਈ। ਹਾਂ, ਸੋ ਇਹ ਤਾਂ ਹਾਂ, ਫਿਰ ਡਬਲ ਡੀਲ ਨੂੰ ਤੁਸੀਂ ਧੱਕਾ ਦੇ ਰਹੇ ਹੋ ਜੇ ਨਹੀਂ ਲੈ ਐਕਸੈਪਟ ਕਰ ਰਹੇ ਤਾਂ। ਉਹਨਾਂ ਦੀ ਸਬਸਿਡੀ ਨੂੰ ਹੀ ਲੈ ਰਹੇ ਤੇ ਪੱਲਿਓਂ ਵੀ ਜਿਹੜੇ ਬਾਅਦ ਚ ਉਹਨਾਂ ਨੂੰ ਮੁੜ ਕੇ ਹੋਰ ਵੀ ਦੇ ਰਹੇ ਵੀ ਲੋਕਾਂ ਨੂੰ ਸਬਸਿਡੀ ਦਿਓ। ਸੋ ਹਾਂ, ਇਹ ਸੋ ਇਹਦਾ ਇਹਦੇ ਸੈਂਸ ਨਾਲੋਂ ਬੈਟਰ ਆ ਵੀ ਯੂਜ਼ ਕਰੋ ਜਿਹੜੀ ਸਬਸਿਡੀ ਮਿਲ ਰਹੀ ਆ ਤੇ ਸਰਕਾਰ ਨੂੰ ਨਾ ਦਿਓ ਉਹ ਜਿਹੜਾ ਹਾਂਜੀ, ਜਦੋਂ ਕੈਲੀਫੋਰਨੀਆ ਨੇ ਗਵਰਨਰ ਨਿਊਸਮ ਨੇ 2020 ਚ ਇਹ ਰੀਇਨਸਟੇਟ ਕੀਤੀ ਸੀ ਤਾਂ ਨਾਲੇ ਜਿਹੜੀ ਮਿਡਲ ਇਨਕਮ ਲੋਕਾਂ ਲਈ ਇਹ ਸਬਸਿਡੀ ਬਣਾਈ ਸੀ ਨਵੀਂ ਹੈਲਪ ਕਰਨ ਨੂੰ, ਇਹਦੀ ਨਕਲ ਮਾਰ ਕੇ ਪਿਛਲੇ ਸਾਲ ਅਮਰੀਕਨ ਰੈਸਕਿਊ ਪਲਾਨ ਨੇ ਜਿਹੜਾ ਫੈਡਰਲ ਪਲਾਨ ਆ ਐਸੈਂਸ਼ਲੀ, ਸੋ ਮੈਨੂੰ ਪਤਾ ਆਪਾਂ 2 ਸਾਲ ਪਹਿਲਾਂ ਜਦੋਂ ਗੱਲਾਂ ਕਰ ਰਹੇ ਸੀ ਇਹ ਗੱਲਾਂ ਕਰ ਰਹੇ ਸੀ ਵੀ ਹੁਣ ਸਟੇਟ ਦੀ ਪੈਨਲਟੀ ਆ ਰਹੀ ਆ, ਸਟੇਟ ਦੀ ਸਬਸਿਡੀ ਮਿਲ ਰਹੀ ਆ, ਪਰ ਪੈਨਲਟੀ ਹਾਲੇ ਰਹਿ ਗਈ ਆ। ਜਿਹੜੀ ਸਟੇਟ ਦੀ ਸਬਸਿਡੀ ਉਹਦਾ ਜ਼ੀਰੋ ਕਰ ਹੋ ਗਈ ਕਰਕੇ ਉਹਦੇ ਥਾਂ ਫੈਡਰਲ ਪੈਸੇ ਆ ਗਏ ਆ। ਪਰ ਇਹੀ ਚੀਜ਼ ਆ। ਸੋ ਪਰ ਇਹ ਜਿਹੜੀ ਪੈਨਲਟੀ ਆ ਇਹ ਗਵਰਨਰ ਨੇ ਇਨ ਪਲੇਸ ਰੱਖੀ ਆ ਕਰਕੇ ਦਿਸਿਆ ਵੀ ਇੰਨਾ ਫਰਕ ਪੈਂਦਾ ਆ। ਸੋ ਸਪੈਸ਼ਲੀ ਆਹ ਹਾਲਾਤ ਦੇ ਵਿੱਚ ਜਿੱਦਾਂ ਆਪਾਂ ਗੱਲਾਂ ਕਰਕੇ ਹਟਿਆ, ਇੰਨੇ ਪੈਸੇ ਮੁਫਤ ਚ ਦੇਣੇ ਤਾਂ ਉਤੋਂ ਜਿਹੜੇ ਉਹ ਤੁਹਾਨੂੰ ਇੰਸ਼ੋਰੈਂਸ ਵਧੀਆ ਦੇ ਰਿਹਾ ਉਹਨੂੰ ਵੀ ਕਹਿਣਾ, ਇਹ ਲੋਕ ਕਹਿਣਾ ਇਹਦਾ ਸੈਂਸ ਨਹੀਂ ਬਣਦਾ ਗੱਲ ਦਾ ਆਹ ਹਾਲਾਤ ਦੇ ਵਿੱਚ। ਬਿਲਕੁਲ ਬਿਲਕੁਲ। ਸੋ ਸਮਾਂ ਵੀ ਆਪਣਾ ਸਮਾਪਤ ਆ ਜੀ ਤੇ ਜਗਦੀਪ ਢਿੱਲੋਂ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਜਾਣ ਲੱਗੇ ਇੱਕ ਵਾਰੀ ਜ਼ਰੂਰ ਫੋਨ ਨੰਬਰ ਦੱਸ ਦਿੰਦੇ ਆ, ਖਾਲਸਾ ਜੀ ਦੇ ਨਾਲ ਕਰ ਲਿਓ ਜੀ ਕੰਟੈਕਟ 1800-614-3081 1800-614-3081 ਦੇ ਉੱਤੇ। ਤੇ ਢਿੱਲੋਂ ਜੀ ਬਹੁਤ ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।